कहानी भाईचारे वाला घर इस किताब की टाइटल कहानी जिहड़ी मैं अज तुहाडे नाल सांझी करन लगा। यह खानदानी लोग नहीं ने, बड़े घटिया ज़हन ते होलियां सोचां दे मालक ने। इन्हां दी कमीनगी दी कोई हद ही नहीं। पिछले दिनां दी गल है, मेरी सस दी निक्की कुड़ी बीमार हो गई। निक्की कुड़ी तो ही चेते आया ए दोतरियां पोतरियां वाले हो गए ने, पर हाले भी बाल जमी जाते ने। ए कोई चंगी गल है? एक पासे नौवां बाल जमदियां पियां होण ते दूजे पासे सस घड़े जिहड़ा ढिड लई फिरदी होवे। लोग की आखणगे? इन्हां नूं कोई परवाह नहीं। हाँ, ते मैं गल पई करदी सां अपनी सस दी सब तो निक्की धी दी। ਉਹ भी कोई विचारी 4-5 साल दी होवेगी। ਉਹ बीमार हो गई। ਸਹੁਰਾ मेरा घर कोई नहीं, कुड़ी बीमार, ਉਹਨੂੰ डॉक्टर ਕੋਲ ले जाना पिया। ਇਹਨਾਂ ਦਾ अपना मोटरसाइकिल हमेशा खराब ही रहिंदा है। खराब ना होवे ਤਾਂ ਉਹਦੇ ਵਿੱਚ तेल नहीं ਹੁੰਦਾ। तेल किस ना होवे, तेल पवांदे ही नहीं। कंजूस मक्खी चूस ने। बहरहाल उस दिन मोटरसाइकिल मेरा ਸਹੁਰਾ ਲੈ ਕੇ किधरे गया होया। निक्की कुड़ी जदों ज़्यादा ही खचक गई तो मेरी सस नूं हत्थां पैरां दी पै गई। ਉਹ ਭੱਜੀ इधर उधर। किसी रिश्तेदार ने अपना मोटरसाइकिल ना दिता, सारियां कोई ना कोई बहाना ला लिया। कोई देंदा भी क्यों? कदे किसी नूं कोई मंगवी शै दिती होवे तां ही कोई देवेगा। महल्ले विच ही कमी करे उन्हां दे भले मानस मुंडे मेरी सस नूं कुरकदियां ते परेशान वेखिया ਤਾਂ ਉਹਨਾਂ मोटरसाइकिल दे ਦਿੱਤੀ। ਹੁਣ ਮੇਰੀ ਸੱਸ ਵਿੱਚ ਜੇ ਰੱਤੀ ਪੋਰਾ ਅਕਲ ਹੁੰਦੀ, ਕੋਈ ਲੱਖਣ ਹੁੰਦਾ ਤਾਂ ਸੋਹਣੀ ਤਰ੍ਹਾਂ ਕੁੜੀ ਨੂੰ ਲੈ ਕੇ ਉਸੇ ਮੁੰਡੇ ਦੇ ਮਗਰ ਬਹਿੰਦੀ ਤੇ ਡਾਕਟਰ ਕੋਲ ਚਲੀ ਜਾਂਦੀ। ਪਰ ਨਾ ਜੀ, ਉਹਨੇ ਆਪਣੇ ਸਭ ਤੋਂ ਨਿੱਕੇ ਮੁੰਡੇ ਨੂੰ ਮੋਟਰਸਾਈਕਲ ਚਲਾਉਣ ਲਈ ਆਖਿਆ। ਉਹ ਮੁੰਡਾ ਮਸਾਂ 13 ਸਾਲਾਂ ਦਾ ਹੈ, ਉਹਨੂੰ ਪੂਰੀ ਤਰ੍ਹਾਂ ਮੋਟਰਸਾਈਕਲ ਚਲਾਉਣਾ ਵੀ ਨਹੀਂ ਆਉਂਦਾ। ਉਹ ਸਨਾੜੀ ड्राइवर के पिछे कुड़ी लैके बह गई। दोवें मां पुत्र कुड़ी नूं लैके डॉक्टर वाल तुर पे। जदों पट्टियां वाला मोड़ मुड़े तो अगों आवागवत ट्रैक्टर ट्राला आ गया। मुंडा अनजान सी, घबरा गया। ਉਹਦੇ ਕੋਲੋਂ मोटरसाइकिल संभालिया ना गया। हुण ज़्यादा तो पता नहीं मैं किहड़ा इन्हां दे कोल सां। इन्हां दी किस्मत चंगी, इन्हां नूं रब दे हथ दे के रख गया। ਇਹਨਾਂ ਨੂੰ ਰੱਬ ਹੱਥ ਦੇ ਕੇ ਰੱਖ ਗਿਆ। ਇਹ ਨਾਲ ਦੀ ਨੀਵੀਂ ਪੈਲੀ ਵਿੱਚ ਜਾ ਡਿੱਗੇ। ਮਾੜੀਆਂ ਮੋਟੀਆਂ ਸੱਟਾਂ ਆਈਆਂ। ਮੋਟਰਸਾਈਕਲ ਦੇ ਮਾਲਕ ਵਿਚਾਰੇ ਦਾ ਚੰਗਾ ਭਲਾ ਨੁਕਸਾਨ ਹੋ ਗਿਆ। ਉਹਨੇ ਮੇਰੇ ਸਹੁਰੇ ਨੂੰ ਆਖਿਆ, ਮੇਰੀ ਮੋਟਰਸਾਈਕਲ ਬਣਵਾ ਕੇ ਦਿਓ। ਅੱਗੋਂ ਮੇਰਾ ਸਹੁਰਾ ਬਣਾ ਸਵਾਰ ਕੇ ਆਖਣ ਲੱਗਾ, ਤੂੰ ਆਖਣਾ ਹੈ ਮੋਟਰਸਾਈਕਲ ਬਣਵਾ ਕੇ ਦਿਓ? ਮੈਂ ਆਖਣਾ ਤੂੰ ਸ਼ੁਕਰ ਕਰ ਮੈਂ ਤੇਰਾ ਪਰਚਾ ਨਹੀਂ ਪਿਆ ਕਰਵਾਉਂਦਾ। ਤੂੰ ਮੈਥੋਂ ਪੁੱਛੇ ਬਗੈਰ ਮੇਰੇ ਘਰ ਵਾਲੇ ਨੂੰ ਮੋਟਰਸਾਈਕਲ ਕਿਉਂ ਦਿੱਤੀ? ਜੇ ਮੇਰੀ ਬੀਵੀ ਜਾਂ ਮੇਰੇ ਬਾਲਾਂ ਨੂੰ ਕੁਝ ਹੋ ਜਾਂਦਾ ਤਾਂ ਮੈਂ ਤੈਨੂੰ ਜੇਲ੍ਹ ਵਿੱਚ ਸੜਾ ਦੇਣਾ ਸੀ। ਉਹ ਮੁੰਡਾ ਵਿਚਾਰਾ ਹੱਕਾ ਬੱਕਾ ਇਹ ਗੱਲਾਂ ਸੁਣਦਾ ਰਿਹਾ। ਉਹਨੇ ਤਾਂ ਨੇਕੀ ਕੀਤੀ, ਉਹਨੂੰ ਕੀ ਪਤਾ ਸੀ ਨੇਕੀ ਪੁੱਠੀ ਪੈ ਜਾਵੇਗੀ। ਕਿਸੇ ਉਹਨੂੰ ਆਖਿਆ, ਤੂੰ ਪੰਚਾਇਤ ਕਰ, ਤੇਰਾ ਚੰਗਾ ਭਲਾ ਨੁਕਸਾਨ ਹੋ ਗਿਆ ਹੈ। ਇਸ ਨੁਕਸਾਨ ਦੀ ਭਰਪਾਈ ਕਰਨਾ ਇਹਨਾਂ ਦਾ ਫਰਜ਼ ਹੈ। ਇਹ ਭੱਜ ਨਹੀਂ ਸਕਦੇ। ਪਰ ਉਹ ਮੁੰਡਾ ਡਰ ਗਿਆ। ਉਹ ਵਿਚਾਰਾ ਗਰੀਬ ਤੇ ਕੰਮੀ। ਅਵਲ ਤਾਂ ਉਹਦੇ ਦਾਂ ਦੀ ਗੱਲ ਹੀ ਕਿਸੇ ਨਹੀਂ ਕਰਨੀ। ਸਾਰਿਆਂ ਉਹਨੂੰ ਹੀ ਝੂਠਾ ਬਣਾਉਣਾ ਸੀ। ਜੇ ਕੋਈ ਇੱਕ ਅੱਧਾ ਖੁਦਾ ਖੋਫੀ ਕਰਦਿਆਂ ਹੋਇਆਂ ਹੱਕ ਦੀ ਗੱਲ ਕਰ ਵੀ ਦਿੰਦਾ ਤਾਂ ਬਾਕੀਆਂ ਮੁਖਾਲਫਤ ਕਰਨੀ ਸੀ। ਮੇਰਾ ਸਹੁਰਾ ਉਹਨੂੰ ਵੱਖਰੀਆਂ ਤੜੀਆਂ ਪਿਆ ਲਾਂਦਾ। ਗੱਲ ਕੀ ਹੈ, ਇਸ ਵਿਚਾਰੇ ਪੂਰੇ 5000 ਰੁਪਏ ਲੈ ਕੇ ਆਪਣੀ ਮੋਟਰਸਾਈਕਲ ਬਣਵਾਈ। ਉਹਨੇ ਕਸਮ ਖਾਧੀ ਕਿ ਉਹ ਅਗਾਂ ਤੋਂ ਆਪਣੀ ਮੋਟਰਸਾਈਕਲ ਕਿਸੇ ਨੂੰ ਨਹੀਂ ਦੇਵੇਗਾ। ਮੈਂ ਕਰਨੀ ਹੈ ਹੱਕ ਦੀ ਗੱਲ। ਇਹ ਆਖਦੇ ਨੇ, ਤੂੰ ਉਸ ਮੁੰਡੇ ਦਾ ਦਰੇਖ ਕਿਉਂ ਕਰਨੀ ਹੈ? ਤੇਰਾ ਉਹ ਕੀ ਲੱਗਦਾ ਹੈ? ਹੋਰ ਵੀ ਅੰਦਰੇ ਅੰਦਰ ਕੁਝ ਆਖਦੇ ਨੇ। ਗੰਦੀਆਂ ਲੋਕਾਂ ਦੀਆਂ ਗੰਦੀਆਂ ਸੋਚਾਂ ਸੋਚਦੇ ਰਹਿਣ। ਮੇਰੀ ਡਰਦੀ ਹੈ ਜੁੱਤੀ। ਅਸਾਂ ਤਾਂ ਹੱਕ ਸੱਚ ਆਖਦਿਆਂ ਰਹਿਣਾ ਹੈ। ਇਹਨਾਂ ਦੇ ਨਦੀਦੇਪਨ ਦੀ ਇੱਕ ਗੱਲ ਹੋਰ ਸੁਣ ਲਓ। ਇਹਨਾਂ ਦੀ ਕੱਟੀ ਨੂੰ ਨਵੇਂ ਜਵਾਨ ਹੋਏ ਵਿੜ ਕੇ ਢੁੱਡਚਾ ਮਾਰੀ। ਇਹ ਜਦੋਂ ਦਾ ਜਵਾਨ ਹੋਇਆ ਨਿੱਕੀਆਂ ਕੱਟੀਆਂ ਵੱਛੀਆਂ ਉੱਤੇ ਚੜ੍ਹਦਾ ਫਿਰਦਾ। ਪਤਾ ਨਹੀਂ ਉਹਨੂੰ ਕੀ ਤਕਲੀਫ ਪਹੁੰਚੀ, ਕਿਹੜਾ ਸਦਮਾ ਹੋਇਆ, ਉਹਦੇ ਦਿਲ ਵਿੱਚ ਕੀ ਆਈ। ਉਹਨੇ ਕਿਲੇ ਬੱਜੀ ਕੱਟੀ ਨੂੰ ਢੁੱਡ ਕੇ ਕੱਢ ਮਾਰੀ। ਕੱਟੀ ਨੂੰ ਸੱਟ ਵਾਵਾ ਉਹਰੀ ਲੱਗੀ।
ਉਹ ਲੱਤਾਂ ਬਾਹਾਂ ਮਾਰਦੀਆਂ ਹੋਇਆਂ ਤੜਫਣ ਲੱਗੀ। ਇਹਨਾਂ ਉਹਨੂੰ ਹਲਾਲ ਨਹੀਂ ਕੀਤਾ। ਇਹਨਾਂ ਸੋਚਿਆ ਆਪੇ ਹੀ ਬਚ ਬੁੱਝ ਜਾਏਗੀ। ਜਦੋਂ ਵੇਖਿਆ ਕੱਟੀ ਬਚੂ ਕੋਈ ਨਹੀਂ ਤਾਂ ਛੇਤੀ ਨਾਲ ਉਹਨੂੰ ਛੁਰੀ ਫੇਰ ਦਿੱਤੀ। ਮੇਰਾ ਖਿਆਲ ਹੀ ਨਹੀਂ ਮੈਨੂੰ ਪੱਕ ਕੇ ਇਹਨਾਂ ਮੁਰਦਾ ਕੱਟੀ ਨੂੰ ਛੁਰੀ ਫੇਰੀ ਹੋਣੀ। ਚਲੋ ਜੋ ਵੀ ਹੋਏ, ਹੁਣ ਇੰਜ ਦਾ ਜਿਹੜਾ ਗੋਸ਼ਤ ਹੁੰਦਾ ਹੈ ਸਾਰਾ ਆਪ ਤਾਂ ਨਹੀਂ ਖਾਈਦਾ ਨਾ, ਉਹਨੂੰ ਵੰਡੀਦਾ ਹੈ। ਇਹ ਭਲਾ ਕਿਵੇਂ ਵੰਡਦੇ? ਇਹ ਵੀ ਸੁਣ ਲਓ। ਪਿੰਡ ਵਿੱਚ ਇਹਨਾਂ ਤੋਂ ਪਹਿਲਾਂ ਮਾਸਟਰ ਕੁਰਬਾਨ ਦੀ ਮੱਝ ਬਿਮਾਰ ਹੋਈ। 1.25 ਲੱਖ ਦੀ ਮੱਝ ਸੀ, ਉਹ ਸੁੱਕਦੀ ਨਾ ਜਾਵੇ। ਉਹਨਾਂ ਡਾਕਟਰਾਂ ਨੂੰ ਵਿਖਾਇਆ, ਦੇਸੀ ਇਲਾਜ ਜਿਹੜਾ ਕਿਸੇ ਦੱਸਿਆ ਉਹ ਵੀ ਕੀਤਾ। ਮੱਝ ਨੂੰ ਆਰਾਮ ਨਾ ਆਇਆ, ਬਿਲਕੁਲ ਆਰਾਮ ਨਾ ਆਇਆ। ਵਿਚਾਰਿਆਂ ਗਰੀਬਾਂ ਦਾ 8-10 ਹਜ਼ਾਰ ਰੁਪਇਆ ਲੱਗ ਗਿਆ। ਜਦੋਂ ਉਹਨਾਂ ਵੇਖਿਆ ਮੱਝ ਤਾਂ ਸੁੱਕਦੀ ਲੱਗ ਜਾਂਦੀ ਏ ਤੇ ਕਿਸੇ ਦਿਨ ਮਰ ਜਾਵੇਗੀ, ਉਹਨਾਂ ਮੱਝ ਹਲਾਲ ਕਰ ਦਿੱਤੀ। ਮੱਝ ਦੇ ਅੰਦਰ ਇੱਕ ਤਾਂ ਨਾਈਲੋਨ ਦਾ ਲਿੱਤਰ ਨਿਕਲਿਆ। ਨਾਈਲੋਨ ਦਾ ਲਿੱਤਰ ਸਾਰਿਆਂ ਨੂੰ ਪਤਾ ਹੈ ਨਾ, ਗਲਦਾ ਹੈ ਨਾ ਟਲਦਾ ਹੈ। ਮੱਝ ਵਿਚਾਰੀ ਬੇਜ਼ੁਬਾਨ ਹੈਵਾਨ, ਉਹਨੂੰ ਕੀ ਪਤਾ ਕਿਹੜੀ ਸ਼ੈ ਖਾਣੀ ਹੈ ਕਿਹੜੀ ਨਹੀਂ ਖਾਣੀ। ਉਹ ਖਾਣ ਸ਼ੈ ਦੇ ਭੁਲਾਵੇ ਨਾਈਲੋਨ ਦਾ ਉਹ ਲਿੱਤਰ ਖਾ ਗਈ ਹੋਵੇਗੀ। ਉਸ ਲਿੱਤਰ ਤੋਂ ਇਲਾਵਾ ਮੱਝ ਦੇ ਢਿੱਡ ਵਿੱਚੋਂ 6-7 ਲੋਹੇ ਦੇ ਕਿੱਲ ਵੀ ਨਿਕਲੇ। ਲਿੱਤਰ ਤੇ ਲੋਹੇ ਦੇ ਕਿੱਲਾਂ ਮੱਝ ਨੂੰ ਬਿਮਾਰ ਕੀਤਾ ਹੋਇਆ ਸੀ। ਬਹਿਰਹਾਲ ਮਾਸਟਰ ਕੁਰਬਾਨ ਨੇ ਲੱਖ ਰੁਪਏ ਤੋਂ ਵੱਧ ਵੀ ਮੱਝ ਹਲਾਲ ਕਰਕੇ ਉਹਦਾ ਗੋਸ਼ਤ ਸਾਰੇ ਪਿੰਡ ਵਿੱਚ ਵੰਡਿਆ। ਚਾਹੇ ਕੋਈ ਮਾਸਟਰ ਦਾ ਸਕਾ ਸੀ ਜਾਂ ਨਹੀਂ, ਹਰ ਇੱਕ ਨੂੰ ਇੱਕੋ ਜਿੰਨਾ ਗੋਸ਼ਤ ਦੇ ਦਿੱਤਾ ਗਿਆ। ਮਾਸਟਰ ਕੁਰਬਾਨ ਦਾ ਤਾਂ ਹੌਸਲਾ ਸੀ। ਇਹਨਾਂ ਦੀ ਕਰਤੂਤ ਵੀ ਸੁਣ ਲਓ। ਇਹਨਾਂ ਕਈ ਦਾ ਅੱਧੇ ਨਾਲੋਂ ਜ਼ਿਆਦਾ ਗੋਸ਼ਤ ਤਾਂ ਆਪਣੇ ਘਰ ਵਿੱਚ ਰੱਖ ਲਿਆ। ਜਿਹੜਾ ਬਾਕੀ ਬਚਿਆ ਉਹ 4-4 ਬੋਟੀਆਂ ਆਪਣੇ ਨੇੜੇ ਦੇ ਸਾਕਾਂ ਨੂੰ ਘੱਲੀਆਂ। ਪਿੰਡ ਵਿੱਚ ਕਿਸੇ ਗਰੀਬ ਨੂੰ ਗੋਸ਼ਤ ਦਾ ਦੀਦਾਰ ਵੀ ਨਾ ਹੋਣ ਦਿੱਤਾ। ਇਹ ਫਿਰ ਅੱਲਾ ਵਾਸਤਾ ਤਾਂ ਨਾ ਹੋਇਆ, ਇਹ ਤਾਂ ਇਹਨਾਂ ਸਗੀਰੀ ਪਾ ਲਈ। ਕੋਈ ਤੁਹਾਡੇ ਗੋਸ਼ਤ ਦਾ ਭੁੱਖਾ ਨਹੀਂ ਹੁੰਦਾ। ਸਾਰੇ ਆਪਣੇ ਘਰੋਂ ਹੀ ਖਾਂਦੇ ਨੇ, ਕੋਈ ਵੀ ਇਹਨਾਂ ਦੇ ਗੋਸ਼ਤ ਤੇ ਨਹੀਂ ਬੈਠਾ ਹੋਇਆ। ਪਰ ਇੱਕ ਰਸਮ ਏ, ਰਿਵਾਜ ਏ, ਇੱਕ ਚੰਗੀ ਰੀਤ ਏ ਕਿ ਅੱਲਾ ਵਾਸਤੇ ਕੋਈ ਸ਼ੈ ਵੰਡੋ ਤਾਂ ਭਾਵੇਂ ਥੋੜੀ ਥੋੜੀ ਦਿਓ, ਸਾਰੇ ਗਰੀਬ ਗੁਰਬਾਂ ਨੂੰ ਲਾਜ਼ਮੀ ਦਿਓ। ਕੀ ਸੀ ਜੇ ਇਹ ਹਿੱਸੇ ਆਂਦਾ ਗੋਸ਼ਤ ਪਿੰਡ ਦੇ ਸਾਰੇ ਘਰਾਂ ਵਿੱਚ ਘੱਲਦੇ, ਪਰ ਇਹ ਇੰਨੇ ਚੰਗੇ ਕਿੱਥੋਂ? ਮੈਂ ਤਾਂ ਹੁਣ ਨਾਲ ਦੇ ਪਿੰਡ ਰਹਿੰਦੀ ਆ, ਇਹਨਾਂ ਦੇ ਗੋਸ਼ਤ ਦੀ ਭੁੱਖੀ ਨਹੀਂ ਆ। ਆਪਣਾ ਚੰਗਾ ਖਾਨੀ ਆ ਤੇ ਚੰਗਾ ਪਾਨੀ ਆ। ਮੈਂ ਤਾਂ ਜਦੋਂ ਪਹਿਨ ਪੁਚਰ ਕੇ ਬੰਨ ਫੱਬ ਕੇ ਬਾਹਰ ਨਿਕਲੀਆਂ ਤਾਂ ਸ਼ਰੀਕੀਆਂ ਦੇ ਮੂੰਹ ਟੱਡੇ ਰਹਿ ਜਾਂਦੇ ਨੇ। ਬਹਿਰਹਾਲ ਮੈਨੂੰ ਵੀ ਇਹਨਾਂ 1/2 ਕਿਲੋ 3 ਪਾ ਗੋਸ਼ਤ ਕਲਵਾਇਆ। ਮੈਂ ਆਖਿਆ 1.25 ਮਣ ਗੋਸ਼ਤ ਵਿੱਚੋਂ ਇੰਨਾ ਜ਼ਿਆਦਾ ਗੋਸ਼ਤ ਭਜਵਾਨ ਦੀ ਕੀ ਲੋੜ? ਇਹ ਵੀ ਆਪ ਖਾ ਲਓ ਜਾਂ ਕਿਸੇ ਜ਼ਿਆਦਾ ਸਕੇ ਘਰ ਘੱਲ ਦਿਓ। ਮੈਂ ਤਾਂ ਨਹੀਂ ਸਾਂ ਰੱਖਦੀ ਉਹ ਗੋਸ਼ਤ, ਪਰ ਮੇਰੇ ਸਾਈਂ ਮੇਰੀ ਮਿੰਨਤ ਕੀਤੀ ਕਿ ਰੱਖ ਲਈਏ। ਉਹ ਵੀ ਤਾਂ ਉਹਨਾਂ ਦਾ ਹੀ ਪੁੱਤਰ ਹੈ ਨਾ। ਮੈਂ ਤਾਂ ਨਹੀਂ ਸਾਂ ਰੱਖਦੀ। ਮੇਰੀ ਇੱਕੋ ਇੱਕ ਧੀ ਹੈ, ਬੜੀ ਲਾਡਲੀ ਹੈ। ਉਹਦੀ ਇੱਕ ਆਦਤ ਹੈ। ਆਦਤ ਕੀ ਹੋਣੀ ਹੈ, ਜ਼ਰਾ ਪਿਆਰ ਹੋ ਰਹੀ ਹੈ। ਉਹ ਮਹੀਨੇ ਵਿੱਚ 1-2 ਵਾਰੀ ਆਪਣੇ ਦਾਦਕਿਆਂ ਦੇ ਜਾਂਦੀ ਹੈ। ਫਿਰ ਦਾਦਕੇ ਕਿਹੜੇ ਦੂਰ ਨੇ, ਆਹ ਨਿੱਕੀ ਨਹਿਰ ਟੱਪੋ ਤਾਂ ਦੂਜੇ ਪਾਸੇ ਮੁਰੱਬੇਪਨ ਤੇ ਮੇਰੇ ਸਹੁਰੇ ਰਹਿੰਦੇ ਨੇ। ਉਸ ਦਿਨ ਉਹ ਆਪਣੇ ਦਾਦੇ ਘਰ ਰਹਿਣ ਗਈ ਤਾਂ ਉਹਦੇ ਦਿਲ ਵਿੱਚ ਆਪਣੀ ਫੁੱਫੀ ਦੇ ਬਾਲਾਂ ਦਾ ਦਿਲ ਮੋਹ ਜਾਗ ਪਿਆ। ਫੁੱਫੀ ਵੀਚ ਕੇ ਨਾਲ ਦੂਜੇ ਪਿੰਡ ਗਈ ਸੀ, ਪਰ ਉਹ ਇੰਨੀ ਤੇਜ਼ ਹੈ ਕਿ ਥੋੜੇ ਦਿਨਾਂ ਵਿੱਚ ਉਹਨੇ ਆਪਣੇ ਸਾਈਂ ਨੂੰ ਆਪਣੇ ਹੱਥਾਂ ਤੇ ਪਾ ਲਿਆ। ਪਹਿਲਾਂ ਤਾਂ ਆਪਣੇ ਸਹੁਰਿਆਂ ਨਾਲੋਂ ਵੱਖਰੀ ਹੋਈ, ਫਿਰ ਕੋਈ ਐਸਾ ਜਾਦੂ ਮੰਤਰ ਕੀਤਾ ਕਿ ਸਾਈਂ ਨੂੰ ਲੈ ਕੇ ਆਪਣੇ ਮਾਪਿਆਂ ਦੇ ਪਿੰਡ ਆ ਗਈ। ਇੱਥੇ ਹੁਣ ਆਪਣਾ ਸਿੱਕਾ ਪਈ ਚਲਾਉਂਦੀ ਹੈ। ਤੇ ਮੈਂ ਦੱਸਦੀ ਪਈ ਸਾਂ ਕਿ ਮੇਰੀ ਧੀ ਦਾਦੇ ਦਾਦੀ ਕੋਲ ਗਈ ਤਾਂ ਉਹਨੂੰ ਫੁੱਫੀ ਤੇ ਉਹਦੇ ਬਾਲਾਂ ਦੇ ਪਿਆਰ ਮੁਹੱਬਤ ਨੇ ਮਜਬੂਰ ਕੀਤਾ। ਉਹ ਨਾ ਘਰ ਚਲੀ ਗਈ। ਉਧਰ ਉਹਨੂੰ ਸ਼ਾਮ ਹੋ ਗਈ। ਉਹਨੇ ਸੋਚਿਆ ਇੱਧਰ ਇਹਨਾਂ ਘਰ ਹੀ ਸੋ ਜਾਨੀ ਆ। ਉੱਥੇ ਉਹਦੀ ਫੁੱਫੀ ਦੀ ਇੱਕ ਧੀ ਵੀ ਹੈਗੀ ਸੀ ਜਿਹੜੀ ਉਹਦੇ ਹਾਨ ਦੀ ਏ। ਹਾਨ ਨੂੰ ਮੁੜ ਹਾਨ ਪਿਆਰਾ ਹੁੰਦਾ ਹੈ। ਅੱਗੋਂ ਕੁੜੀ ਬੜੇ ਨਖਰੇ ਨਾਲ ਆਖਦੀ, ਮੈਂ ਤਾਂ ਤੈਨੂੰ ਆਪਣੇ ਨਾਲ ਨਹੀਂ ਸੁਆਣਾ। ਧੀ ਮੇਰੀ ਹੱਕੀ ਬੱਕੀ, ਐਸ ਫੁੱਫੀ ਦੀ ਧੀ ਨੇ ਕਿਹੜੀ ਕੀਤੀ ਮੇਰੇ ਨਾਲ? ਉਹ ਦੁਬਾਰਾ ਆਖਣ ਲਈ, ਭਾਵੇਂ ਗੁੱਸਾ ਕਰ ਤੇ ਭਾਵੇਂ ਰਿੰਝ ਹੋ, ਮੈਂ ਤੈਨੂੰ ਆਪਣੇ ਨਾਲ ਨਹੀਂ ਸਵਾਣ ਲੱਗੀ। ਉਹ ਕਿਉਂ? ਮੇਰੀ ਕੁੜੀ ਪੁੱਛਿਆ। ਉਹ ਐਸ ਪਰੋਂ ਕਿ ਤੈਨੂੰ ਪਈ ਹੋਈ ਹੈ ਖੁਰਕ। ਜੇ ਤੂੰ ਮੇਰੇ ਕੋਲ ਸੌ ਗਈ ਤਾਂ ਮੈਨੂੰ ਵੀ ਖੁਰਕ ਪੈ ਜਾਵੇਗੀ, ਪਰ ਮੇਰੀ ਖੁਰਕ ਤਾਂ ਹੁਣ ਮੁੱਕ ਗਈ ਹੈ। ਮੈਂ ਬਚ ਗਈ ਹਾਂ, ਹੁਣ ਤਾਂ ਮੈਨੂੰ ਖੁਰਕ ਬਿਲਕੁਲ ਨਹੀਂ। ਕੀ ਪਤਾ ਹਾਲੇ ਵੀ ਤੈਨੂੰ ਖੁਰਕ ਹੋਵੇ। ਇਹ ਬੜੀ ਨਹਿਸ਼ ਬਿਮਾਰੀ ਹੈ, ਛੇਤੀ ਕੀਤਿਆਂ ਕਦੋਂ ਜਾਂਦੀ ਹੈ। ਨਾਲੇ ਤੈਨੂੰ ਜੂਆਂ ਵੀ ਪਈਆਂ ਹੋਈਆਂ ਨੇ। ਆਪਾਂ ਦੋਵੇਂ ਇਕੱਠੀਆਂ ਸੋ ਗਈਆਂ ਤਾਂ ਉਹ ਤੇਰੇ ਸਿਰ ਵਿੱਚੋਂ ਨਿਕਲ ਕੇ ਮੇਰੇ ਸਿਰ ਵਿੱਚ ਵੜ ਜਾਣਗੀਆਂ। ਚਲੋ ਮੈਂ ਵੱਖਰੀ ਮੰਜੀ ਤੇ ਪੈ ਜਾਂਦੀ ਹਾਂ, ਮੇਰੀ ਭੋਲੀ ਧੀ ਨੇ ਆਖਿਆ। ਸਾਡੇ ਘਰ ਤਾਂ ਵਾਧੂ ਮੰਜੀ ਹੀ ਨਹੀਂ, ਉਹਨੇ ਜਵਾਬ ਦਿੱਤਾ। ਮੇਰੀ ਧੀ ਨਿੰਮੋ ਚਾਨੀ ਹੋ ਕੇ ਆਪਣੇ ਦਾਦੇ ਦਾਦੀ ਘਰ ਸੌਣ ਲਈ ਚਲੀ ਗਈ। ਸਵੇਰੇ ਆ ਕੇ ਸਾਰੀ ਗੱਲ ਉਹਨੇ ਮੈਨੂੰ ਸੁਣਾਈ। ਮੈਨੂੰ ਤਾਂ ਚੜ੍ਹ ਵੱਟ ਗਿਆ। ਕੁਝ ਦਿਨਾਂ ਬਾਅਦ ਮੇਰੀ ਉਸੇ ਨਨਾਣ ਦੇ ਵੱਡੇ ਮੁੰਡੇ ਦਾ ਵਿਆਹ ਹੋਇਆ। ਉਹਨਾਂ ਸਾਨੂੰ ਰਾਤ ਨੂੰ ਨੱਚਣ ਗਾਉਣ ਵਾਸਤੇ ਸੱਦਿਆ।
ਅੱਗੋਂ ਮੈਂ ਆਖਿਆ, ਭੈਣਾ ਸਾਨੂੰ ਖੁਰਕ ਏ, ਅਸੀਂ ਕੋਈ ਨਹੀਂ ਆਣਾ। ਜੇ ਅਸੀਂ ਆਏ ਤਾਂ ਤੁਹਾਨੂੰ ਵੀ ਖੁਰਕ ਪੈ ਜਾਵੇਗੀ। ਉਹਨਾਂ ਨੂੰ ਖੁੜਕ ਗਈ। ਭਾਈ ਕੱਚੇ ਤੇ ਸ਼ਰਮਿੰਦਾ ਹੋਣ, ਮੇਰੀ ਨਨਾਣ ਮੰਗੇ ਮਾਫੀਆਂ। ਆਖੇ ਸਾਡੀ ਤਾਂ ਇਸ ਕੁੜੀ ਨੂੰ ਅਕਲ ਮੌਤ ਹੀ ਨਹੀਂ। ਇਹ ਕੁੜੀ ਆਪਣੇ ਦਾਦਕਿਆਂ ਤੇ ਗਈ ਏ, ਬੜੀ ਰੁੱਖੀ ਏ। ਇਹਨੂੰ ਬੋਲਣ ਚੱਲਣ ਦੀ ਤਮੀਜ਼ ਉੱਕਾ ਨਹੀਂ। ਸਾਰਾ ਮਲਬਾ ਆਪਣੀ ਧੀ ਤੇ ਪਾ ਦਿੱਤੋ ਨੇ। ਹਾਲਾਂਕਿ ਮੈਨੂੰ ਸਭ ਪਤਾ ਹੈ ਇਹ ਸਾਰੇ ਆਪ ਹੀ ਇਹੋ ਜਿਹੇ ਨੇ। ਜਿਹੋ ਜੀ ਕੋਕੋ ਉਹੋ ਜਿਹੇ ਬੱਚੇ, ਜਿਹੋ ਜਿਹੇ ਆਪ ਨੇ ਉਹੋ ਜਿਹੇ ਇਹਨਾਂ ਦੇ ਬੱਚੇ ਨੇ। ਨਾਲੇ ਬੱਚੇ ਵੱਡਿਆਂ ਤੋਂ ਹੀ ਸਿੱਖਦੇ ਨੇ। ਇੱਕ ਵਾਰ ਦੀ ਗੱਲ ਹੈ, ਸਾਡੇ ਘਰ ਆਏ, ਮੇਰਾ ਮਤਲਬ ਹੈ ਮੇਰੀ ਨਨਾਣ ਤੇ ਉਹਦੀਆਂ ਧੀਆਂ ਦਾ। ਉਹਨਾਂ ਨਾਲ ਇਹ ਧੀ ਵੀ ਸੀ। ਮੈਨੂੰ ਯਕੀਨ ਹੈ ਉਹਨੇ ਇਹ ਘਰੋਂ ਹਰ ਗੱਲ ਸਿਖਾ ਕੇ ਲਿਆਏ ਸਨ। ਉਹ ਬੜੀ ਪਾਡੀ ਬਣ ਕੇ ਆਖਣ ਲੱਗੀ, ਮਾਮੀ ਮੈਂ ਤਾਂ ਬਿਰਿਆਨੀ ਖਾਣੀ ਹੈ। ਹੁਣ ਤੁਹਾਡੇ ਘਰ ਕੋਈ ਆਵੇ, ਬੜੇ ਲਾਡ ਨਾਲ ਆਪਣੇ ਮੂੰਹੋਂ ਕੋਈ ਸ਼ੈ ਮੰਗੇ ਤਾਂ ਤੁਸੀਂ ਕੀ ਨਾ ਕਰੋਗੇ? ਹੋਣਗੇ ਕੋਈ ਲੋਕ ਜਿਹੜੇ ਨਾ ਕਰ ਦਿੰਦੇ ਹੋਣ, ਅਸੀਂ ਤਾਂ ਇੰਨੇ ਕਮੀਨੇ ਨਹੀਂ। ਇਹ ਤਾਂ ਮਹਿਮਾਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਆਪਣਾ ਮੂੰਹ ਬੰਦ ਰੱਖਣ। ਸਿਆਣੇ ਐਵੇਂ ਤਾਂ ਨਹੀਂ ਕਹਿ ਗਏ ਕਿ ਪ੍ਰਾਹੁਣਾ ਬੇਜ਼ੁਬਾਨ ਹੁੰਦਾ ਹੈ। ਇਹ ਆਪ ਤਾਂ ਬੇਜ਼ੁਬਾਨ ਬਣ ਗਏ, ਕੁੜੀ ਨੂੰ ਅੱਗੇ ਚਾ ਕੀਤਾ। ਮੈਂ ਜੀ ਭਜਾਇਆ ਆਪਣੇ ਵੱਡੇ ਪੁੱਤਰ ਨੂੰ, ਉਹ ਗੋਸ਼ਤ ਲਿਆਇਆ। ਦੁਪਹਿਰ ਵੇਲੇ ਮੈਂ ਮੁੜਕੋ ਮੁੜਕੀ ਹੋ ਕੇ ਇਹਨਾਂ ਨਵਾਬਣੀਆਂ ਵਾਸਤੇ ਬਿਰਿਆਨੀ ਪਕਾਈ। ਬਿਰਿਆਨੀ ਖਾਂਦਿਆਂ ਨਾਲ ਉੱਠ ਕੇ ਟੁਰ ਪਈਆਂ। ਮੈਨੂੰ ਬੜਾ ਕਹਿਰ ਚੜਿਆ। ਇਹ ਤਾਂ ਫਿਰ ਸਿਰਫ ਚਾਵਲ ਖਾਣ ਹੀ ਆਈਆਂ ਸਨ। ਫਿਰ ਮੈਂ ਸੋਚਿਆ ਚੰਗਾ ਹੈ ਦਫਾ ਹੋਣ। ਮਗਰੋਂ ਲੈਣ ਮੈਂ ਇਹਨਾਂ ਨੂੰ ਬਿਠਾ ਕੇ ਇਹਨਾਂ ਕੋਲੋਂ ਕਿਹੜੀਆਂ ਮੁੱਠੀਆਂ ਭਰਵਾਉਣੀਆਂ ਨੇ ਜਾਂ ਫਿਰ ਧਾਈ ਚੜਾਉਣੀਆਂ ਨੇ। ਹੋਚ ਪੁਣੇ ਤੇ ਨਦੀਦੇਪਨ ਦੀ ਇੰਤਹਾ ਹੈ ਇਸ ਖਾਨਦਾਨ ਵਿੱਚ। ਮੇਰੀ ਸੱਸ ਦੀ ਭੈਣ ਦੇ 2 ਪੁੱਤਰ ਜਿਹੜੇ ਇੱਥੋਂ ਵਾਹਵਾ ਦੂਰ ਰਹਿੰਦੇ ਨੇ, ਇੱਕ ਵਾਰੀ ਸਾਡੇ ਘਰ ਆਏ। ਉਹਨਾਂ ਦੇ ਨਾਲ ਉਹਨਾਂ ਦੀਆਂ ਬੀਵੀਆਂ ਤੇ ਵਾਲਾਂ ਦਾ ਵੀ ਸੀ। ਅਸਲ ਵਿੱਚ ਉਹ ਇੱਧਰ ਸਾਡੇ ਨੇੜੇ ਹੀ ਆਪਣੇ ਭਾਈਚਾਰੇ ਦੇ ਵਿਆਹ ਤੇ ਆਏ ਸਨ। ਉਧਰੋਂ ਵਿਹਲੇ ਹੋਏ ਤਾਂ ਉਹਨਾਂ ਇੱਧਰ ਨੂੰ ਮੂੰਹ ਚੁੱਕ ਲਿਆ। ਆਂਦੇ ਹੀ ਵੱਡਾ ਮੁੰਡਾ ਬੜਾ ਸ਼ੋਖਾ ਬਣ ਕੇ ਆਪਣੇ ਮੂੰਹ ਆਖਣ ਲੱਗਾ, ਅਸੀਂ ਦੁੱਧ ਸੋਡਾ ਪੀਣਾ ਹੈ। ਪਹਿਲਾਂ ਤਾਂ ਉਹਦੀ ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆਇਆ। ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਵਾਹਵਾ ਸਾਲਾਂ ਪਿੱਛੋਂ ਆਇਆ ਹੈ। ਮੈਂ ਸੋਹਣੀ ਤਰ੍ਹਾਂ ਮੱਝ ਦੇ 4 ਕਿਲੋ ਖਾਲਸ ਦੁੱਧ ਵਿੱਚ ਵੱਡੀ 2.25 ਲੀਟਰ ਦੀ ਵਾਲੀ ਬੋਤਲ ਪਾ ਕੇ ਦੁੱਧ ਸੋਡਾ ਬਣਾਇਆ। ਉਸ ਤੋਂ ਬਾਅਦ ਮੈਂ ਕਮਰੇ ਵਿੱਚ ਜਿੱਥੇ ਉਹ ਬੈਠੇ ਸਨ ਸ਼ੋਕੇਸ ਵਿੱਚੋਂ ਕੱਚ ਦੇ ਗਲਾਸ ਫੜਨ ਲੱਗੀ ਤਾਂ ਉਹਨੇ ਦੁਬਾਰਾ ਮੂੰਹ ਮਾਰਿਆ। ਇਹਨਾਂ ਨਿੱਕੀਆਂ ਕੱਚ ਦੀਆਂ ਗਲਾਸਾਂ ਨਾਲ ਸਾਡਾ ਕੀ ਬਣਨਾ ਹੈ? ਅਸਾਂ ਤਾਂ ਦੁੱਧ ਸੋਡਾ ਪੀਣਾ ਹੈ ਤੇ ਰੱਜ ਕੇ ਪੀਣਾ ਹੈ। ਮੈਨੂੰ ਬੜਾ ਗੁੱਸਾ ਚੜਿਆ। ਅਸੀਂ ਤਾਂ ਕਦੀ ਵੀ ਇਹਨਾਂ ਘਰ ਜਾ ਕੇ ਇੰਜ ਹੁਕਮ ਨਹੀਂ ਚਲਾਇਆ। ਉਸ ਦਿਨ ਮੈਨੂੰ ਸਿਆਣਿਆਂ ਦੀ ਆਖੀ ਸਮਝ ਆਈ ਕਿ ਉਹ ਬੰਦਾ ਆਖਰ ਬੇਇੱਜ਼ਤ ਹੁੰਦਾ ਹੈ ਜਿਹੜਾ ਬਗਾਨੇ ਘਰ ਜਾ ਕੇ ਘਰ ਵਾਲਿਆਂ ਉੱਤੇ ਰੋਹਬ ਜਤਾਉਂਦਾ ਹੈ, ਨਾਲੇ ਘਰ ਦੇ ਮਾਲਕ ਉੱਤੇ ਹੁਕਮ ਚਲਾਉਂਦਾ ਹੈ। ਮੈਂ ਫਿਰ ਗੁੱਸੇ ਵਿੱਚ ਆ ਕੇ 4 ਕਿਲੋ ਦੁੱਧ ਵਿੱਚ 2 ਕਿਲੋ ਪਾਣੀ ਤੇ 2 ਕਿਲੋ ਬਰਫ਼ ਪਾ ਕੇ ਦੁੱਧ ਸੋਡਾ ਬਣਾਇਆ। ਵੱਡਾ ਡੋਣਾ ਭਰ ਦਿੱਤਾ। ਜਿਹੜਾ ਬਚੀਆਂ ਉਹ ਜੱਗ ਵਿੱਚ ਪਾ ਦਿੱਤਾ। ਕੱਚ ਦੇ ਸੋਹਣੇ ਗਲਾਸਾਂ ਦੀ ਬਜਾਏ ਸਟੀਲ ਦੇ ਵੱਡੇ ਵੱਡੇ ਗਲਾਸ ਉਹਨਾਂ ਅੱਗੇ ਲਿਆ ਕੇ ਰੱਖੇ ਤੇ ਆਖਿਆ, ਲਓ ਆਪ ਹੀ ਪਾਓ ਤੇ ਆਪ ਹੀ ਪੀਓ। ਜਦੋਂ ਰੱਜ ਜਾਓ ਉਦੋਂ ਬਸ ਕਰ ਲਿਆ ਜੇ। ਦੁੱਧ ਸੋਡਾ ਥੁੜ ਗਿਆ ਤਾਂ ਹੋਰ ਬਣਾ ਦੇਵਾਂਗੇ। ਸਾਰੇ ਜੀਆਂ ਪੂਰਾ ਜ਼ੋਰ ਲਾਇਆ। ਫਿਰ ਵੀ 1.5 ਕਿਲੋ ਦੁੱਧ ਬਚ ਰਿਹਾ। ਮੈਂ ਆਖਿਆ, ਇਹ ਹੁਣ ਜਾਂ ਤਾਂ ਆਪਣੇ ਸਿਰਾਂ ਤੇ ਡੋਲ ਲਓ ਜਾਂ ਫਿਰ ਆਪਣੇ ਨਾਲ ਲੈ ਜਾਓ। ਅੱਗੋਂ ਢੀਠ ਬਣ ਕੇ ਆਖਣ ਲੱਗੇ, ਜਦੋਂ ਅਸੀਂ ਖਾਣਾ ਖਾਵਾਂਗੇ ਉਦੋਂ ਇਹ ਪੀ ਲਵਾਂਗੇ। ਲਓ ਜੀ, ਕਰ ਲਓ ਗੱਲ। ਹਾਲੇ ਇਹਨਾਂ ਖਾਣਾ ਵੀ ਖਾਣਾ ਹੈ। ਕੀ ਵਿਆਹ ਤੋਂ ਕੁਝ ਨਹੀਂ ਖਾਧਾ ਨੇ? ਉੱਥੋਂ ਭੁੱਖੇ ਆਵਣ ਇਹ ਹੋ ਹੀ ਨਹੀਂ ਸਕਦਾ। ਉੱਥੋਂ ਰੱਜ ਪੁੱਜ ਕੇ ਆਏ ਹੋਣਗੇ। ਅਸਲ ਵਿੱਚ ਇਹਨਾਂ ਦੀ ਅੱਖ ਹੀ ਨਹੀਂ ਰੱਜਦੀ, ਢੇਟੀ ਚੁੱਕੀ ਫਿਰਦੇ ਨੇ। ਮੈਂ ਭਰੀ ਪੀਤੀ ਖਾਣਾ ਤਿਆਰ ਕਰਨ ਦਾ ਆਰ ਪਾਰ ਕਰਨ ਲੱਗੀ। ਉੱਥੇ ਬਰਾਂਡੇ ਵਿੱਚ ਹੀ ਬਿਜਲੀ ਦੇ ਹੀਟਰ ਉੱਤੇ ਸਭ ਕੁਝ ਪਕਣਾ ਪਕਾਣਾ ਸੀ। ਪਹਿਲਾਂ ਤਾਂ ਮੈਂ ਖਿਆਲ ਨਹੀਂ ਸੀ ਕੀਤਾ। ਹੁਣ ਜਦੋਂ ਵੱਡੇ ਦੀ ਬੀਵੀ ਵੀ ਬਰਾਂਡੇ ਵਿੱਚ ਮੇਰੇ ਨੇੜੇ ਆ ਬੈਠੀ ਤੇ ਗੱਲਾਂ ਕਰਨ ਲੱਗ ਪਈ ਤਾਂ ਮੈਂ ਵੇਖਿਆ ਉਹ ਝੱਟ ਪਿੱਛੋਂ ਪੁਰਚ ਥੁੱਕਾਂ ਸੁੱਟੀ ਜਾਏ। ਸਾਡਾ ਭਾਵੇਂ ਚਿਪਸ ਨਹੀਂ ਲੱਗਾ ਹੋਇਆ, ਫਰਸ਼ ਪੱਕਾ ਹੈ ਤੇ ਮੈਂ ਉਹਨੂੰ ਸਾਫ਼ ਸੁਥਰਾ ਰੱਖਣੀ ਆ। ਝਟਕੂ ਤਾਂ ਮੈਂ ਬਰਦਾਸ਼ਤ ਕੀਤਾ, ਸ਼ਾਇਦ ਆਪ ਹੀ ਥੁੱਕਾਂ ਸੁੱਟਣ ਤੋਂ ਹਟ ਜਾਵੇ, ਪਰ ਜਦੋਂ ਉਵੇਂ ਹੀ ਲੱਗੀ ਰਹੀ ਤਾਂ ਮੈਂ ਚੁੱਪ ਨਾ ਰਹਿ ਸਕੀ। ਹਾਏ ਨਹੀਂ ਅੜੀਏ, ਤੈਨੂੰ ਦਿਨ ਤਾਂ ਨਹੀਂ ਲੱਗੇ ਹੋਏ? ਮੈਂ ਪੁੱਛਿਆ। ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ। ਉਹ ਪੌਂਡਾ ਜਿਹਾ ਸ਼ਰਮਾਈ। ਫਿਰ ਕੀ ਤੈਨੂੰ ਸਾਡੇ ਕੋਲੋਂ ਬੋ ਪਈ ਆਂਦੀ ਏ ਜਾਂ ਸਾਡਾ ਘਰ ਤਰੱਕਿਆ ਬੁੱਸਿਆ ਹੋਇਆ ਹੈ? ਨਹੀਂ ਬਿਲਕੁਲ ਨਹੀਂ, ਤੁਹਾਡਾ ਘਰ ਤਾਂ ਬੜਾ ਸਾਫ਼ ਹੈ। ਫਿਰ ਤੂੰ ਸਾਡੇ ਘਰ ਚਟੇ ਮੱਟੇ ਪੁਰਚ ਕਰਕੇ ਥੁੱਕਾਂ ਕਿਉਂ ਪਈ ਸੁੱਟਣੀ ਹੈ? ਬੜੀ ਭੈੜੀ ਪਈ। ਫਿਰ ਜਿੰਨਾ ਚਿਰ ਬੈਠੀ ਰਹੀ ਥੁੱਕ ਨਹੀਂ ਸੀ ਸੁੱਟੀ, ਕੱਚੀ ਹੁੰਦੀ ਰਹੀ।
ਮੇਰੀ ਸੱਸ ਦੀ ਕਰਤੂਤ ਵੀ ਸੁਣ ਲਓ, ਪਰ ਪਹਿਲੋਂ ਇੱਕ ਹੋਰ ਗੱਲ ਮੈਂ ਉਹਨੂੰ ਸਿੱਧੇ ਮੂੰਹ ਬੁਲਾਵਾਂ ਭਾਵੇਂ ਨਾ ਬੁਲਾਵਾਂ, ਹਰ ਚੌਥੇ ਪੰਜਵੇਂ ਦਿਨ ਆਂਦੀ ਜ਼ਰੂਰ ਹੈ। ਆਖੇ ਮੇਰੇ ਪੁੱਤਰ ਦਾ ਘਰ ਹੈ, ਮੈਂ ਤਾਂ ਆਵਾਂਗੀ। ਉਹ ਜਿਹਨੂੰ ਅਣਖ ਆਖਦੇ ਨੇ ਉਹ ਤਾਂ ਉੱਕਾ ਕੋਈ ਨਹੀਂ ਸੂ, ਢੀਠ ਪੁਣੇ ਤੇ ਲੱਕ ਬੱਧਿਆ ਹੋਇਆ ਸੂ। ਮੇਰੇ ਬਾਲਾਂ ਨੂੰ ਫਿਰੇਗੀ ਪਿਆਰ ਕਰਦੀ, ਮੇਰੇ ਪੋਤਰਿਆਂ ਪੋਤਰੀਆਂ ਨੂੰ। ਮੇਰੇ ਮਾਂਗੇ ਪੁੱਤਰ ਦੀ ਔਲਾਦ ਨੇ। ਇਹ ਮੇਰੀ ਨਹੁੰ ਕੋਈ ਪਿੱਛੋਂ ਨਹੀਂ ਲੈ ਕੇ ਆਈ। ਇਹੋ ਜਿਹੀਆਂ ਗੱਲਾਂ ਆਪਣੇ ਹਾਨ ਦੀਆਂ ਜ਼ਨਾਨੀਆਂ ਨਾਲ ਕਰਦੀ ਏ। ਭਲਾ ਕੋਈ ਆਪਣੀ ਨਹੁੰ ਬਾਰੇ ਇੰਝ ਦੀਆਂ ਗੱਲਾਂ ਲੋਕਾਂ ਨਾਲ ਕਰਦਾ? ਇਹ ਕਰਦੀ ਏ। ਮੈਂ ਫਿਰ ਇਹਦੇ ਨਾਲ ਇਹੋ ਜਿਹੇ ਸਲੂਕ ਹੀ ਕਰਨੀ ਆ ਜਿਹੋ ਜਿਹੇ ਸਲੂਕ ਦੇ ਆ ਹੱਕਦਾਰ ਨੇ। ਮੈਂ ਘੱਟਵਾਦੀ ਬੁਲਾਨੀ ਆ, ਉਹਦੇ ਤੇ ਅਸਰ ਹੀ ਨਹੀਂ ਹੁੰਦਾ। ਸਾਡੇ ਨਾਲ ਤਾਂ ਕੋਈ ਇੱਕ ਵਾਰੀ ਮਰੋੜਾ ਲਵੇ ਤਾਂ ਅਸੀਂ 100 ਵਾਰੀ ਮਰੋੜਾ ਲਵਾਂਗੇ, ਉਧਰ ਥੁੱਕਾਂਗੇ ਵੀ ਨਹੀਂ। ਇੱਕ ਇਹ ਹੀ ਇੱਕ ਵਾਰੀ ਦੀ ਗੱਲ ਇਹਨਾਂ ਘਰੇ ਦੀ ਨਿੱਕੀ ਧੀ ਖਾਵਨ ਤੇ ਉਹਨਾਂ ਦੇ ਬਾਲ ਆਏ। ਸੱਸ ਨੇ ਕੀ ਕੀਤਾ, ਉਹਨਾਂ ਨਾਲ ਲਿਆ ਤੇ ਸਾਡੇ ਘਰ ਆ ਗਏ। ਪਤਾ ਨਹੀਂ ਉਹਨਾਂ ਨੂੰ ਪਾਣੀ ਵੀ ਪਿਆ ਸੂ ਕਿ ਨਹੀਂ, ਸ਼ਾਇਦ ਮਾਰੀ ਕੁੱਟੀ ਦਾ ਪਿਆ ਹੀ ਦਿੱਤਾ ਹੋਏ। ਮੈਂ ਉਹਦੀ ਚਾਲ ਸਮਝ ਗਈ, ਮੈਨੂੰ ਤਾਂ ਚੜ੍ਹ ਗਈ। 10 ਮਿੰਟ ਤਾਂ ਮੈਂ ਉੱਠੀ ਹੀ ਨਾ। ਇਹਨਾਂ ਕੀ ਕਾਰ ਫੜੀ ਹੋਈ ਹੈ? ਐਨੇ ਪਰੋਣੇ ਲੈ ਕੇ, ਆਪਣੇ ਪਰੋਣੇ ਲੈ ਕੇ ਸਾਡੇ ਘਰ ਆ ਜਾਂਦੇ ਨੇ। ਆਖਰ ਮੈਨੂੰ ਸ਼ਰਮ ਆ ਗਈ। ਮੈਂ ਕਿ ਉਹਨਾਂ ਵਰਗੀ ਥੋੜੀ ਆ। ਮੈਂ ਆਪਣੇ ਪੁੱਤਰ ਨੂੰ ਆਖਿਆ, ਜਾ ਦੁਕਾਨ ਤੋਂ ਵੱਡੀ ਬੋਤਲ ਲੈ ਆ। ਮੇਰੀ ਨਨਾਣ ਆਖਣ ਲੱਗੀ, ਰਹਿਣ ਦੇ, ਮੈਂ ਬੋਤਲ ਕਦੇ ਨਹੀਂ ਪੀਤੀ, ਮੈਂ ਤਾਂ ਸਾਦਾ ਠੰਡਾ ਪਾਣੀ ਪੀਨੀ ਆ। ਉਹਦਾ ਖਿਆਲ ਹੋਵੇਗਾ ਮੈਂ ਇਸਰਾਰ ਕਰਾਂਗੀ, ਬਦੋ ਬਦੀ ਬੋਤਲ ਮੰਗਵਾਵਾਂਗੀ। ਮੈਂ ਕੋਈ ਜ਼ਿੱਦ ਨਾ ਕੀਤੀ ਤੇ ਚੁੱਪ ਕਰਕੇ ਬਹਿ ਗਈ। ਮੇਰੀ ਧੀ ਨੇ ਉਹਨਾਂ ਸਾਰਿਆਂ ਨੂੰ ਸਾਦਾ ਪਾਣੀ ਪਿਆ ਦਿੱਤਾ। ਅਸੀਂ ਇੱਧਰ ਉੱਧਰ ਦੀਆਂ ਫਜ਼ੂਲ ਗੱਲਾਂ ਕਰਨ ਲੱਗ ਪਏ। ਝੱਟ ਚੰਗੇ ਪਿੱਛੋਂ ਮੈਂ ਆਖਿਆ, ਤੁਹਾਨੂੰ ਚਾਹ ਬਣਾ ਕੇ ਪਿਆਵਾਂ, ਪਰ ਕੀ ਕਰਾਂ, ਬੱਤੀ ਗਈ ਹੋਈ ਹੈ। ਅਸੀਂ ਹੀਟਰ ਉੱਤੇ ਰਿੰਨ ਦੇ ਪਕਾਨੇ ਆ। ਸਿਲੰਡਰ ਵਿੱਚ ਗੈਸ ਵੀ ਮੁੱਕੀ ਹੋਈ ਹੈ। ਬਾਲਣ ਅਸੀਂ ਰੱਖਿਆ ਕੋਈ ਨਹੀਂ। ਬਿੱਲ ਦੀ ਸਾਨੂੰ ਪਰਵਾਹ ਨਹੀਂ। ਅਸੀਂ ਕੁੰਡੀ ਲਾਈ ਹੋਈ ਹੈ। ਵੱਜ ਗੱਜ ਕੇ ਬਿਜਲੀ ਚੋਰੀ ਕਰਨੇ ਆ, ਸਾਨੂੰ ਕੋਈ ਨਹੀਂ ਫੜਦਾ। ਮੇਰੀ ਨਨਾਣ ਆਖਣ ਲੱਗੀ, ਚਾਹ ਬਣਾਉਣ ਦੀ ਐਡੀ ਕੋਈ ਲੋੜ ਨਹੀਂ। ਮੈਂ ਚਾਹ ਦੀ ਆਦੀ ਕੋਈ ਨਹੀਂ। ਮੈਂ ਫਿਰ ਬਹਿ ਗਈ। ਹੁਣ ਸੱਸ ਮੇਰੀ ਉਸਲ ਵੱਟੇ ਲੈਣ ਲੱਗੀ। ਆਖਰ ਜਦੋਂ ਉਹਦੇ ਕੋਲੋਂ ਨਾ ਰਿਹਾ ਗਿਆ ਤਾਂ ਆਖਣ ਲੱਗੀ, ਆ ਮੇਰੀ ਦੋਤਰੀ ਵਾਸਤੇ ਚਾਹ ਬਣਾ ਦੇ, ਇਹਦੇ ਸਿਰ ਨੂੰ ਪੀੜ ਏ। 4:15 ਵਜੇ ਬੱਤੀ ਆਵੇਗੀ ਤਾਂ ਚਾਹ ਬਣਾ ਦੇਵਾਂਗੀ। ਮੈਂ ਜਵਾਬ ਦਿੱਤਾ। ਮੇਰੀ ਨਨਾਣ ਇੱਕ ਵਾਰ ਫਿਰ ਬੋਲ ਪਈ, ਨਹੀਂ ਤੁਸੀਂ ਤਕਲੀਫ ਨਾ ਕਰੋ, ਕੁੜੀ ਦੇ ਸਿਰ ਦੀ ਪੀੜ ਆਪੇ ਲੈ ਜਾਵੇਗੀ। ਅਸਲ ਵਿੱਚ ਮੈਂ ਸਭ ਕੁਝ ਕਰ ਸਕਦੀ ਸਾਂ ਤੇ ਬਾਅਦ ਵਿੱਚ ਮੈਂ ਕੀਤਾ ਵੀ, ਪਰ ਮੈਨੂੰ ਗੁੱਸਾ ਇਸ ਗੱਲ ਦਾ ਸੀ ਕਿ ਆਪਣੇ ਮਹਿਮਾਨ ਸਿੱਧੇ ਸਾਡੇ ਘਰ ਲਿਆਉਣ ਦੀ ਕੁਝ ਤਾਂ ਸਜ਼ਾ ਸੱਸ ਨੂੰ ਦੇਵਾਂ। ਉਂਝ ਬਾਅਦ ਵਿੱਚ ਜਿਹੜੀ ਮੈਂ ਖਿਦਮਤ ਕੀਤੀ ਉਹਦਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਮਾਵਾਂ ਧੀਆਂ ਖਾ ਪੀ ਕੇ ਵੀ ਗਈਆਂ, ਨਾਲੇ ਉਹਨਾਂ ਮੈਨੂੰ ਥਾਂ ਥਾਂ ਭੰਡਦਿਆਂ ਫਿਰਨ। ਮੈਂ ਕਿਸੇ ਕੋਲੋਂ ਦਾਣੇ ਲੈ ਕੇ ਖਾਨੀ ਆ ਜਾਂ ਕਿਸੇ ਦੀ ਕਾਣੀ ਆ। ਗੱਲਾਂ ਕਰਕੇ ਉਹਨਾਂ ਕਿਹੜਾ ਮੇਰਾ ਟਾਂਗਾ ਪੱਕੀ ਤੋਂ ਲਵਾ ਲਿਆ। ਸੱਚ ਇਸ ਤੋਂ ਪਹਿਲੋਂ ਦੀ ਗੱਲ ਤਾਂ ਮੈਂ ਦੱਸੀ ਨਹੀਂ। ਇੱਕ ਵਾਰੀ ਮੇਰੀ ਸੱਸ ਆਈ ਤਾਂ ਮੈਂ ਕੋਈ ਐਡੀ ਗਰਮ ਜੋਸ਼ੀ ਤਾਂ ਨਹੀਂ ਵਿਖਾਈ, ਪਰ ਰੁੱਖੀ ਵੀ ਨਾ ਬੋਲੀ। ਮੈਂ ਵਿਹੜੇ ਵਿੱਚ ਇੱਕ ਵੱਡੀ ਸਾਰੀ ਕਿਆਰੀ ਵਿੱਚ ਥੋਮ ਬੀਜੇ ਹੋਏ ਸਨ। ਜਦੋਂ ਮੇਰੀ ਸੱਸ ਜਾਵਣ ਲੱਗੀ ਤਾਂ ਮੈਂ ਦਿਲ ਵਿੱਚ ਸੋਚਿਆ, ਉਹ ਜਾਣੇ ਆਖਰ ਫਿਰ ਵੀ ਮੇਰੀ ਸੱਸ ਏ। ਮੈਂ ਉਹਨੂੰ ਥੋਮਾਂ ਦੀ ਇੱਕ ਵੱਡੀ ਸਾਰੀ ਗੱਠੀ ਦਿੱਤੀ। ਗੱਠੀ ਲੈ ਕੇ ਆਖਣ ਲੱਗੀ, ਇੱਕ ਐਡੀ ਗੱਠੀ ਆਪਣੀ ਨਨਾਣ ਵਾਸਤੇ ਵੀ ਦੇ। ਮੈਂ ਆਖਿਆ, ਮੈਂ ਕੋਈ ਥੋਮ ਦਾ ਕਿਆਰਾ ਨਹੀਂ ਬੀਜਿਆ ਹੋਇਆ। ਇੱਕ ਨਿੱਕੀ ਜਿਹੀ ਕਿਆਰੀ ਸੀ, ਉਹਦੇ ਵਿੱਚੋਂ ਹਿੱਸਿਆਂ ਦੇ ਥੋਮ ਤੈਨੂੰ ਦੇ ਦਿੱਤੇ ਨੇ। ਜੇ ਤੂੰ ਆਪਣੀ ਧੀ ਨੂੰ ਦੇਣੇ ਨੇ ਤਾਂ ਇਹਨਾਂ ਵਿੱਚੋਂ ਦੇ ਦੇਵੀਂ। ਮੈਨੂੰ ਲੱਗਾ ਉਹ ਮੇਰੀ ਦਿੱਤੀ ਹੋਈ ਗੱਠੀ ਛੱਡ ਕੇ ਜਾਓ, ਪਰ ਉਹਦਾ ਐਡਾ ਦਿਲ ਕਿੱਥੋਂ, ਚੁੱਪ ਕਰਕੇ ਟੁਰ ਗਈ। ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਦੇ ਘਰ ਕਿਸ ਤਰ੍ਹਾਂ ਜਾਈਦਾ, ਜਾਂ ਫਿਰ ਉਂਝ ਹੀ ਕਮੀਨੇ ਨੇ, ਸਿਰਫ ਖਾਣਾ ਜਾਣਦੇ ਨੇ, ਖਵਾਉਣਾ ਨਹੀਂ ਜਾਣਦੇ। ਸਾਡਾ ਇੱਕ ਭਾਈਚਾਰੇ ਵਾਲਾ ਘਰ ਏ। ਉਹ ਜਦੋਂ ਸਾਡੇ ਘਰ ਆਉਂਦੇ ਨੇ, ਵੱਡੀ ਬੋਤਲ ਤੇ ਕੋਈ ਫਲ ਫਰੂਟ ਲੈ ਕੇ ਆਉਂਦੇ ਨੇ, ਤੇ ਥੋੜਾ ਬਹੁਤਾ ਨਹੀਂ ਵਾਧੂ ਲੈ ਕੇ ਆਉਂਦੇ ਨੇ। ਫਿਰ ਉਹ ਆਪ ਨਹੀਂ ਖਾਂਦੇ, ਛੇਤੀ ਕੀਤਿਆਂ ਰੋਟੀ ਵੀ ਨਹੀਂ ਖਾਂਦੇ। ਇੱਕ ਚਾਹ ਦਾ ਕੱਪ ਪੀਂਦੇ ਨੇ। ਇੱਕ ਦਿਨ ਅਸੀਂ ਉਹਨਾਂ ਘਰ ਗਏ। ਉਹਨਾਂ ਸਾਡੀ ਇੰਨੀ ਇੱਜ਼ਤ ਕੀਤੀ, ਕੁਝ ਨਾ ਪੁੱਛੋ। ਪਹਿਲੋਂ ਜਾਂਦਿਆਂ ਬੋਤਲਾਂ ਪਿਆਈਆਂ, ਫਿਰ ਬਿਰਿਆਨੀ ਪਕਾਈ, ਉਸ ਤੋਂ ਬਾਅਦ ਖਾਲਸ ਦੁੱਧ ਦੀ ਵਧੀਆ ਖੀਰ ਖਵਾਈ, ਤੰਦੂਰੀ ਰੋਟੀਆਂ ਤੇ ਕੁੱਕੜ ਦਾ ਗੋਸ਼ਤ, ਉੱਤੋਂ ਫਿਰ ਬੋਤਲਾਂ। ਹਾਲਾਂ ਅਸੀਂ ਉਹਨਾਂ ਲਈ ਕੁਝ ਵੀ ਨਹੀਂ ਸਾਂ ਲੈ ਕੇ ਗਏ। ਇਹਨਾਂ ਨਾਲੋਂ ਤਾਂ ਫਿਰ ਉਹ ਭਾਈਚਾਰੇ ਵਾਲੇ ਹੀ ਚੰਗੇ ਹੋਏ। ਕੁਝ ਦਿਨ ਪਹਿਲੋਂ ਦੀ ਗੱਲ ਹੈ। ਮੇਰੇ ਸਾਈਂ ਦੇ ਭਨੇਵੇਂ ਦਾ ਵਿਆਹ ਸੀ, ਮਤਲਬ ਮੇਰੇ ਸਹੁਰੇ ਦੇ ਦੋਤਰੇ ਦਾ ਵਿਆਹ। ਬਰਾਤ ਨਾਲੋਂ ਜਾਣ ਲੱਗਿਆਂ ਇਹਨਾਂ ਇੱਕ ਨਵੀਂ ਮੁਸੀਬਤ ਪਾ ਦਿੱਤੀ। ਆਖਿਰ ਨੋਖਾਂ ਵੱਲ ਜੰਝ ਟੁਕਣਾ, ਜਿਹਨੇ ਜਾਣਾ ਆਪਣੀ ਕਾਰ ਲੈ ਕੇ ਜਾਵੇ। ਅਸੀਂ ਬੱਸ ਕੋਈ ਨਹੀਂ ਲੈ ਕੇ ਜਾਣੀ। ਹੁਣ 3500 4000 ਕਿਰਾਇਆ ਭਰ ਕੇ ਕਾਰ ਕੌਣ ਲੈ ਕੇ ਜਾਵੇ? ਅਸੀਂ ਵੀ ਜਾਣਾ ਸੀ। ਸਾਨੂੰ ਤਾਂ ਪੈ ਗਈ ਮੁਸੀਬਤ। 16 ਸਨ ਸੀ, ਰਹਿ ਵੀ ਨਹੀਂ ਸਕਦੇ। ਸਾਡਾ ਉਹ ਭਾਈਚਾਰੇ ਵਾਲਾ ਘਰ ਦੀ, ਜਿਨ੍ਹਾਂ ਦਾ ਮੈਂ ਪਹਿਲੋਂ ਦੱਸਿਆ ਹੈ,
ਆਪਣੀ ਕਾਰ। ਉਹਨੇ ਵੀ ਬਰਾਤ ਨਾਲ ਜਾਣਾ ਸੀ। ਮੈਂ ਉਹਨੂੰ ਆਖਿਆ ਸਾਨੂੰ ਵੀ ਨਾਲ ਲੈ ਜਾ ਵੀ। ਜ਼ਰੂਰ ਜ਼ਰੂਰ, ਉਹਨੇ ਆਖਿਆ। ਲਓ ਜੀ, ਸਾਡਾ ਕੰਮ ਬਣ ਗਿਆ। ਅਸੀਂ ਸਾਰੇ ਉਹਦੇ ਨਾਲ ਉਹਦੀ ਕਾਰ ਵਿੱਚ ਬਹਿ ਗਏ। ਉਹਨੇ ਸਾਡੇ ਕੋਲੋਂ ਅੱਧ ਦਾ ਪੈਟਰੋਲ ਵੀ ਨਾ ਪਵਾਇਆ, ਸਗੋਂ ਉਹਨੇ ਕਾਰ ਵਿੱਚ ਲੂਣੇ ਤੇ ਮਿੱਠੇ ਬਿਸਕਟਾਂ ਦੇ ਪੈਕੇਟ ਤੇ ਵੱਡੀ ਬੋਤਲ ਵੀ ਰੱਖੀ ਹੋਈ। ਸਾਡੇ ਬਾਲਾਂ ਤੇ ਅਸਾਂ ਉਹ ਬਿਸਕਟ ਵੀ ਖਾਧੇ ਤੇ ਬੋਤਲ ਵੀ ਪੀਤੀ। ਰਾਹ ਵਿੱਚੋਂ ਲੰਘੇ ਤਾਂ ਉਹ ਦੁਬਾਰਾ ਆਖਣ ਲੱਗਾ, ਕੁਝ ਖਾਣਾ ਜੇ ਤਾਂ ਇੱਥੋਂ ਲੈ ਲਵਾਂ। ਮੈਂ ਤਾਂ ਕੀ ਬੋਲਣਾ ਸੀ। ਬਾਲ ਆਖਣ ਲੱਗੇ, ਅਸੀਂ ਮਿੱਠੀ ਬੋਤਲ ਪੀਣੀ ਹੈ। ਉਹ ਇੱਕ ਵੱਡੀ ਬੋਤਲ ਮਰਿੰਡਾ ਦੀ ਲੈ ਆਇਆ। 10 ਕੁ ਮੀਲ ਹੋਰ ਗਏ ਤਾਂ ਉਹਨੇ ਬਗੈਰ ਸਾਤੋਂ ਪੁੱਛਿਆ ਹੀ ਉੱਥੋਂ ਮਰਿੰਡਾ ਦੀ ਬੋਤਲ ਹੋਰ ਲੈ ਆਂਦੀ। ਕੁੜੀ ਵਾਲੇ ਘਰ ਅਪੜੇ ਤਾਂ ਉੱਥੇ ਕੁੜੀ ਵਾਲਿਆਂ ਖਾਣ ਪੀਣ ਦਾ ਵਾਹਵਾ ਬੰਦੋਬਸਤ ਕੀਤਾ ਹੋਇਆ ਸੀ। ਉੱਥੋਂ ਰੱਜ ਪੁੱਜ ਕੇ ਨਿਕਲੇ ਤਾਂ ਮੈਨੂੰ ਖਿਆਲ ਆਇਆ ਕਿ ਇੱਥੋਂ ਥੋੜ੍ਹਾ ਜਿਹਾ ਹਟਵਾਂ ਐਵੇਂ 3-4 ਕਿਲੋਮੀਟਰ ਪੰਨ ਤੇ ਮੇਰੀ ਮਾਸੀ ਦੇ ਪੁੱਤਰ ਦਾ ਘਰ ਹੈ। ਰੱਬ ਸਬੱਬੀ ਆਏ ਹਾਂ ਤਾਂ ਉਹਨੂੰ ਵੀ ਮਿਲੇ ਜਾਈਏ। ਅਸੀਂ ਕਾਰ ਉਧਰ ਨੂੰ ਕਰ ਦਿੱਤੀ। ਮੇਰਾ ਸਾਈਂ ਕਹਿਣ ਲੱਗਾ, ਆਈਸਕ੍ਰੀਮ ਖਾਣੀ ਹੈ। ਮੈਂ ਕਹਿਰ ਪੜੀਆਂ ਅੱਖਾਂ ਨਾਲ ਉਹਦੇ ਵੱਲ ਵੇਖਿਆ। ਆਖਰ ਇਹ ਵੀ ਤਾਂ ਉਸੇ ਖਾਨਦਾਨ ਦਾ ਜੀ ਹੈ ਨਾ। ਮੈਨੂੰ ਗੁੱਸੇ ਵਿੱਚ ਵੇਖ ਕੇ ਕੱਚਾ ਜਿਹਾ ਹੋ ਕੇ ਦੰਦੀਆਂ ਕੱਢਣ ਲੱਗ ਪਿਆ। ਕੀ ਕਰਾਂ, ਮੈਂ ਵੀ ਬੜੀ ਫਸ ਗਈ ਹਾਂ। ਮੈਂ ਉਦੋਂ ਬਾਲੜੀ ਸਾਂ, ਮੇਰਾ ਵਿਆਹ ਇਹਨਾਂ ਵੱਲ ਹੋ ਗਿਆ। ਜੇ ਮੈਂ ਸਿਆਣੀ ਹੁੰਦੀ, ਭਾਵੇਂ ਮੇਰਾ ਸਾਈਂ ਮੇਰੇ ਵੱਡੇ ਤਾਏ ਦਾ ਪੁੱਤਰ ਏ, ਮੈਂ ਇਹਨਾਂ ਵੱਲ ਕਦੇ ਵਿਆਹ ਨਹੀਂ ਸੀ ਕਰਾਉਣਾ। ਮੈਂ ਤਾਂ ਹੁਣ ਵੀ ਛੱਡ ਹੀ ਦੇਵਾਂ, ਪਰ 5 ਬਾਲ ਹੋ ਗਏ ਨੇ, ਉਹਨਾਂ ਦੇ ਮੂੰਹ ਨੂੰ ਸਬਰ ਕੀਤੀ ਬੈਠੀ ਹਾਂ।